जो भी मतलब सानू अज दसना पै रहा, ये क्यों दसना पै रहा? और बाबा जोरा सिंह बाबा फतेह सिंह अज वजीदियां की अख दे विच अख पा के अज गल करनी है। असीं अज दे वजीदियां की गल करते हैं भी अज दा वजीदा कौन आ। उन्होंने तो वजीदे नूं पछाण लिया सीगा ते अख 'च अख पा के गल करी, पर सानू भुल गया वजीदा। साडे ते ये कौम जिहड़ी माण करना सी जिन्हां ने, अज वो साडे देख देख साडे भी हसते आ। हसते क्यों आ? क्योंकि श्रोमणी कमेटी के अंडर जिन्ने भी स्कूल आउंदे आ, उन्होंने स्कूलों के बच्चे पढ़ाया ही नहीं गया जाता भी सिक्खी है की आ, साहिबजादियां दा स्थान की आ। इत्थे बाबियां दे डेरे वो प्रमोट किए जाते हैं, जबकि ਜਿਹੜੀਆਂ चमकौर साहब ਤੇ फतेहगढ़ साहब आ, ਇੱਥੇ ਤਾਂ ਵਿਸ਼ਵ ਦੀਆਂ ਯੂਨੀਵਰਸਿਟੀਆਂ ਬਣਨੀਆਂ ਚਾਹੀਦੀਆਂ ਸੀ। ਇੱਥੇ ਤਾਂ ਪਤਾ ਲੱਗਣਾ ਚਾਹੀਦਾ ਵਰਲਡ ਦੇ ਵਿੱਚ ਵੀ ਇਹ ਜਗ੍ਹਾ ਦਾ ਮਤਲਬ ਕੀ ਆ। ਜਗ੍ਹਾ ਦਾ ਮੇਰਾ ਕੰਮ ਆ, ਮੈਂ ਇੱਕ ਟੀਚਰ ਆ, ਮੈਂ ਪੜਾਉਣਾ ਆ। ਮੇਰਾ ਕੰਮ ਇਹ ਥੋੜੀ ਆ ਵੀ ਮੈਂ ਜਾ ਕੇ ਹੋਰ ਕਿਤੇ ਜਾ ਕੇ ਖੜਾ ਲਾਉਣ ਲੱਗ ਜਾਵਾਂ। ਉਹਦਾ ਜਿਹੜਾ ਕੰਮ ਸੀ ਪ੍ਰਚਾਰਕਾਂ ਵਾਲਾ ਉਹ ਕਰ ਦਿੰਦਾ ਤਾਂ ਵਧੀਆ ਗੱਲ ਸੀ, ਪਰ ਉੱਥੇ ਜਿਹੜੇ ਲੋਕ ਬੈਠੇ ਨੇ, ਮੈਂ ਤਾਂ ਮਹਾਮੂਰਖਾਂ ਦੀ ਉਹਨਾਂ ਦੀ ਗੱਲ ਕਰਦਾ ਵੀ ਜਿਹੜੇ ਤਾੜੀਆਂ ਲਾਉਂਦੇ ਸੀ ਉਹਦੇ, ਜਦੋਂ ਉਹ ਕਹਿੰਦਾ ਸੀਗਾ ਬਈ ਸਾਨੂੰ ਇਸ ਤੇ ਮਾਣ ਆ। ਜੇ ਤੈਨੂੰ ਮਾਣ ਕਿਸੇ ਟਾਈਮ ਤੂੰ ਕੀ ਕਹਿੰਦਾ ਸੀਗਾ? ਇਹਦੀ ਬਿਲਡਿੰਗ ਸੀ ਇਸ ਬੰਦੇ ਦੀ, ਕਹਿੰਦਾ ਜਿਹੜਾ ਵਿਰਾਸਤ-ਏ ਖਾਲਸਾ ਬਣਾਇਆ, ਕਹਿੰਦਾ ਹੀਰ ਰਾਂਝਾ, ਕਹਿੰਦਾ ਸਾਡੀ ਵਿਰਾਸਤ ਆ। ਉਹ ਤੂੰ ਦੋਗਲਿਆ ਬੰਦਾ, ਚਵਲਾ ਗੱਲਾਂ ਕਰਦਾ ਇਦਾਂ ਦੀਆਂ, ਤੈਨੂੰ ਸ਼ਰਮ ਹੈ? ਤੈਨੂੰ ਨਾ ਤੈਨੂੰ ਸ਼ਰਮ, ਨਾ ਤੇਰੇ ਸੁਣਨ ਵਾਲਿਆਂ ਨੂੰ। ਤਾਂ ਮੈਂ ਉਹਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਉੱਥੇ ਮਹੀਨੇ ਬਾਅਦ ਆਪਦਾ ਪ੍ਰੋਗਰਾਮ ਰੱਖ। ਕਿੰਨੀਆਂ ਕੁ ਮਿਸ ਯੂਨੀਵਰਸ ਬਣਾਏਗਾ? ਇਹ ਕੰਜਰਖਾਨਾ ਆ ਵੀਰ। ਉੱਥੇ ਤਾਂ ਬਾਈ ਜੀ ਜ਼ਾਲਮ ਨੇ ਘਾਣ ਕੀਤਾ ਸੀਗਾ, ਉੱਥੇ ਤਾਂ ਅਸੀਂ ਉਹਨਾਂ ਨਾਲ ਟੱਕਰ ਵੀ ਲੈ ਲਈ, ਪਰ ਇੱਥੇ ਤਾਂ ਆਪਦੇ ਹੀ ਜ਼ਾਲਮ ਬਣੇ ਹੋਏ ਨੇ। ਸਾਡੇ ਹੀ ਬੰਦੇ ਬਣ ਗਏ। ਜਿਹੜੀ ਸ਼੍ਰੋਮਣੀ ਕਮੇਟੀ ਆ ਉਹੀ ਉਹਨਾਂ ਦੇ ਨਾਲ ਰਲ ਗਈ ਬਾਬੇ ਬਾਦ ਨਾਲ। ਉਹ ਇਹਨਾਂ ਨੇ ਕੋਈ ਗੜੀ ਛੱਡੀ, ਚਮਕੌਰ ਦੀ ਗੜੀ ਛੱਡੀ, ਇਹਨਾਂ ਨੇ ਕੋਈ ਸਥਾਨ ਛੱਡਿਆ ਆ। ਹੁਣ ਇਹਨਾਂ ਨੇ ਉਦੋਂ ਬਾਅਦ ਉਹਦਾ ਤਰਨਤਾਰਨ ਸਾਹਿਬ ਦੀ ਡਿਊਟੀ ਨੂੰ ਹੱਥ ਪਾ ਲਿਆ। ਕੋਈ ਛੱਡਦੇ ਆ? ਕੌਣ ਮਿਲਿਆ, ਕੌਣ ਹੋਇਆ ਨਾਲ? ਇਹੀ ਤਾਂ ਮਿਲੇ ਹੋਏ ਨੇ ਨਾਲ। घर एक हिंद में तीर्थ है यात्रा के लिए, कटाए बाप ने बच्चे यहाँ खुदा के लिए। श्री फतेहगढ़ साहब की पावन पवित्र धरती ते मौजूद हाँ, जिथे दशमेश पातशाह गुरु गोबिंद सिंह महाराज जी दियाँ उन्हां छोटियां जिंदा ने आपा चुनवा के धर्म दियां नीहां नूं होर पक्कियां कीता। शहीदी जोड़ मेला मनाया जा रहा है। वड्डी तादाद दे विच दूर दरेडे तो देश विदेश दियां संगतां बिरध माता गुजर कौर जी नूं अते छोटे साहिबजादे बाबा जोरावर सिंह अते बाबा फतेह सिंह जी दी ਉਹ महान शहादत नूं नमन करन वास्ते दूर दरेडे तो आ रहीआं हन। उत्थे ही कुछ नौजवान वीर ने, असीं उन्हां दे नाल गलबात करांगे। हत्थां दे विच पोस्टर फड़े होए ने उन्हां साहिबजादियां दी याद नूं लैके, जिन्हां दे उपर लिखिया होया है कि इस पावन अस्थान ते आउण वेले किहड़ियां सावधानियां वरतणीਆਂ ਚਾਹੀਦੀਆਂ ਹਨ। उन्हां शहीद होईआं जिंदां नूं किस तरीके दे नाल जिहड़ा श्रद्धांजलि भेट कीती जानी चाहिदी है। वाहिगुरू जी का खालसा, वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਕਿਵੇਂ ਮਹਿਸੂਸ ਕਰਦੇ ਹੋ? ਸੰਗਤਾਂ ਦੂਰ ਦਰੇਡੇ ਤੋਂ ਚੱਲ ਕੇ ਆਉਂਦੀਆਂ ਨੇ, ਹੱਥਾਂ ਦੇ ਵਿੱਚ ਪੋਸਟਰ ਫੜੇ ਹੋਏ ਆ, ਅਸਲ ਦੇ ਵਿੱਚ ਤਾਕੀਦ ਕੀ ਆ? ਕਹਿੰਦਾ ਵੀ ਜੇ ਸਭ ਨੂੰ ਪਤਾ ਆ ਵੀ ਅਸੀਂ ਕਿਸ ਧਰਤੀ ਤੇ ਆਏ ਹੋਏ ਆ। ਇਹ ਉਹ ਧਰਤੀ ਆ ਵੀ ਜਿਹੜੀ ਮਤਲਬ ਪੂਰੇ ਵਰਲਡ ਦੇ ਵਿੱਚ ਇੱਕ ਚੁਣੀ ਗਈ ਸੀ ਵੀ ਮਤਲਬ ਇੰਨੀ ਮਹਿੰਗੀ ਜਗ੍ਹਾ ਕਿਤੇ ਵਰਲਡ ਦੇ ਵਿੱਚ ਹੈ ਤਾਂ ਉਹ ਇੱਥੇ ਫਤਿਹਗੜ੍ਹ ਸਾਹਿਬ ਦੀ ਹੈ। ਪਰ ਅਸੀਂ ਕੀ ਕਹਿ ਸਕਦੇ ਹਾਂ ਵੀ ਸਾਡੀ ਕੌਮ ਨੂੰ ਸਾਨੂੰ ਅੱਜ ਤਖਤੀਆਂ ਦੇ ਹੱਥਾਂ 'ਚ ਫੜ ਕੇ ਦੱਸਣਾ ਪੈ ਰਿਹਾ ਵੀ ਇੱਥੇ ਇਹ ਮੇਲਾ ਨਹੀਂ ਹੈ, ਇੱਥੇ ਹੁੱਲੜਬਾਜੀ ਨਾ ਕਰੋ। ਤੇ ਦਰਦ ਆਉਂਦਾ ਆ ਵੀ ਇਹ ਉਹ ਧਰਤੀ ਆ ਵੀ ਜਿਹਨੂੰ ਅਸੀਂ ਮਤਲਬ ਆਪਣੇ ਮਨਾਂ 'ਚੋਂ ਹੀ ਕੱਢ ਚੁੱਕੇ ਹਾਂ, ਜਿਹਦੇ ਵਿੱਚ ਜਿੱਥੋਂ ਸਾਡਾ ਵਜੂਦ ਸ਼ੁਰੂ ਹੋਇਆ, ਜਿਹਨੂੰ ਸਾਨੂੰ ਅੱਜ ਜਿਹੜਾ ਸਾਡੇ ਤਾਜ ਸਿਰ ਤੇ ਮਿਲਿਆ, ਇਹ ਉਹਨਾਂ ਦੀ ਬਦੌਲਤ ਆ। ਤੇ ਉਹ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਲਿਖਿਆ ਹੋਇਆ ਸਾਡੇ ਵੀਰਾਂ ਦੇ। ਇੱਥੇ ਸਾਰਿਆਂ ਦੇ ਤਖਤੀਆਂ ਤੁਸੀਂ ਦੇਖ ਲਓ ਵੀ ਗੁਰੂ ਵਾਲੇ ਬਣੋ, ਬਾਣੀ ਬਾਣੇ ਦੇ ਧਾਰਨੀ ਬਣੋ, ਠੀਕ ਆ। 4 ਛਿੱਲੜਾਂ ਪਿੱਛੇ ਵਿਕਣ ਵਾਲਿਓ, 7 ਸਾਲਾਂ ਤੇ 9 ਸਾਲਾਂ ਦੀ ਉਮਰ ਦੇ ਸਾਹਿਬਜ਼ਾਦਿਆਂ ਦੀ ਸਿੱਖ ਵਿਕਾਊ ਨਹੀਂ ਹੁੰਦੇ। ਇਹ ਜੋ ਵੀ ਮਤਲਬ ਸਾਨੂੰ ਅੱਜ ਦੱਸਣਾ ਪੈ ਰਿਹਾ, ਇਹ ਕਿਉਂ ਦੱਸਣਾ ਪੈ ਰਿਹਾ? ਔਰ ਬਾਬਾ ਜੋਰਾ ਸਿੰਘ ਬਾਬਾ ਫਤਿਹ ਸਿੰਘ ਅੱਜ ਵਜੀਦਿਆਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਅੱਜ ਗੱਲ ਕਰਨੀ ਆ। ਅਸੀਂ ਅੱਜ ਦੇ ਵਜੀਦਿਆਂ ਦੀ ਗੱਲ ਕਰਦੇ ਹਾਂ ਵੀ ਅੱਜ ਦਾ ਵਜੀਦਾ ਕੌਣ ਆ। ਉਹਨਾਂ ਨੇ ਤਾਂ ਵਜੀਦੇ ਨੂੰ ਪਛਾਣ ਲਿਆ ਸੀਗਾ ਤੇ ਅੱਖ 'ਚ ਅੱਖ ਪਾ ਕੇ ਗੱਲ ਕਰੀ, ਪਰ ਸਾਨੂੰ ਭੁੱਲ ਗਿਆ ਵਜੀਦਾ। ਪ੍ਰਕਾਸ਼ ਚੰਦ ਟੱਬਰ ਬਾਦਲ ਪਰਿਵਾਰ ਜਿਹੜਾ ਸਾਨੂੰ ਲੁੱਟ ਕੇ ਕੁੱਟ ਕੇ ਸਾਰਿਆਂ ਨੂੰ ਇੱਥੇ ਸ਼੍ਰੋਮਣੀ ਕਮੇਟੀ ਦੇ ਕਬਜ਼ਾ ਕਰੀ ਬੈਠਾ। ਇਹ ਕੰਮ ਉਹਨਾਂ ਦੇ ਕਰਨ ਦੇ ਸੀਗੇ, ਇਹ ਅੱਜ ਆਮ ਸਿੱਖ ਕਰਦਾ ਫਿਰਦਾ।
ਇਹ ਜਿਹੜੀਆਂ 7 ਔਰ 9 ਸਾਲ ਦੀਆਂ ਛੋਟੀਆਂ ਜਿੰਦਾਂ ਨੇ ਛੋਟੀ ਉਮਰ ਦੇ ਵਿੱਚ ਮਹਾਨ ਵੱਡਾ ਕਾਰਨਾਮਾ ਕਰ ਦਿਖਾਇਆ। ਕੀ ਲੱਗਦਾ ਕਿ ਅੱਜ ਦੇ ਜਿਹੜੇ ਨੌਜਵਾਨ ਹੈ ਉਹ ਆਪਣੇ ਸਿੱਖ ਇਤਿਹਾਸ ਦੇ ਨਾਲ ਗੁਰੂ ਸਾਹਿਬ ਦੀ ਜਿਹੜੀ ਬਖਸ਼ੀ ਹੋਈ ਪ੍ਰੇਰਨਾ ਉਹਦੇ ਨਾਲ ਜੁੜੇ ਹੈ ਕਿ ਕਿਵੇਂ ਲੱਗਦਾ, ਕਿਵੇਂ ਪ੍ਰਤੀਤ ਕਰਦੇ ਹੋ? ਉਹ ਕਹਿੰਦਾ ਵੀ ਸਭ ਦੇਖ ਕੇ ਹੱਸਤੇ ਹੈ, ਐਸੀ ਦਸ਼ਾ ਹਮਾਰੀ ਹੈ। ਸਾਡੇ ਤੇ ਇਹ ਕੌਮ ਜਿਹੜੀ ਮਾਣ ਕਰਨਾ ਸੀ ਜਿਨ੍ਹਾਂ ਨੇ, ਅੱਜ ਉਹ ਸਾਡੇ ਦੇਖ ਦੇਖ ਸਾਡੇ ਵੀ ਹੱਸਦੇ ਆ। ਹੱਸਦੇ ਕਿਉਂ ਆ? ਕਿਉਂਕਿ ਸ਼੍ਰੋਮਣੀ ਕਮੇਟੀ ਦੇ ਅੰਡਰ ਜਿੰਨੇ ਵੀ ਸਕੂਲ ਆਉਂਦੇ ਆ ਉਹਨਾਂ ਸਕੂਲਾਂ ਦੇ ਵਿੱਚ ਇਹ ਪੜ੍ਹਾਇਆ ਹੀ ਨਹੀਂ ਗਿਆ ਜਾਂਦਾ ਵੀ ਸਿੱਖੀ ਹੈ ਕੀ ਆ, ਸਾਹਿਬਜ਼ਾਦਿਆਂ ਦਾ ਸਥਾਨ ਕੀ ਆ। ਇੱਥੇ ਬਾਬਿਆਂ ਦੇ ਡੇਰੇ ਉਹ ਪ੍ਰਮੋਟ ਕੀਤੇ ਜਾਂਦੇ ਨੇ, ਜਦ ਕਿ ਜਿਹੜੀਆਂ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਆ ਇੱਥੇ ਤਾਂ ਵਿਸ਼ਵ ਦੀਆਂ ਯੂਨੀਵਰਸਿਟੀਆਂ ਬਣਨੀਆਂ ਚਾਹੀਦੀਆਂ ਸੀ। ਇੱਥੇ ਤਾਂ ਪਤਾ ਲੱਗਣਾ ਚਾਹੀਦਾ ਵਰਲਡ ਦੇ ਵਿੱਚ ਵੀ ਇਹ ਜਗ੍ਹਾ ਦਾ ਮਤਲਬ ਕੀ ਆ ਜਗ੍ਹਾ ਦਾ। ਸ਼੍ਰੋਮਣੀ ਕਮੇਟੀ ਨੂੰ ਤੇ ਅਸੀਂ ਦੋਸ਼ ਦਿੰਨੇ ਆ, ਪਰ ਜਿਹੜਾ ਪ੍ਰਚਾਰਕ ਸੀ ਉਹਦੇ ਉੱਪਰ ਬਹੁਤ ਵੱਡੀਆਂ ਕੰਧਿਆਂ ਦੇ ਉੱਪਰ ਜ਼ਿੰਮੇਵਾਰੀਆਂ ਸੀ ਉਹਦੇ ਮੋਢਿਆਂ ਦੇ ਉੱਪਰ। ਪਰ ਅੱਜ ਜਿਹੜਾ ਨਵਾਂ ਅਪਗ੍ਰੇਡ ਪ੍ਰਚਾਰਕ ਹੈ ਉਹ ਨੌਜਵਾਨਾਂ ਨੂੰ ਜਾਂ ਨੌਜਵਾਨ ਧੀ ਭੈਣ ਨੂੰ ਸਿੱਖੀ ਦੇ ਨਾਲ ਜੋੜਨ ਦੀ ਬਜਾਏ ਸਿੱਖੀ ਦੇ ਨਾਲੋਂ ਤੋੜ ਰਿਹਾ ਹੈ ਵੱਖ-ਵੱਖ ਤਰੀਕਿਆਂ ਦੇ ਤਹਿਤ। ਹੁਣ ਜਦੋਂ ਆਪਾਂ ਬੈਠਦੇ ਆ ਉਹਦਾ ਦੀਵਾਨ ਸੁਣਦੇ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਤਾਂ ਨਾਂ ਨਹੀਂ ਲੈਤਾ, ਮੈਂ ਉਹਦਾ ਨਾਂ ਲੈਂਦਾ, ਜਿਹੜਾ ਰਣਜੀਤ ਸਿੰਘ ਢੰਡਰੀਵਾਲ ਦੀ ਗੱਲ ਕਰਦੇ ਹੋ ਤੁਸੀਂ। ਜਿਹੜੇ ਉਸ ਬੰਦੇ ਨੂੰ ਇੰਨੀ ਸ਼ਰਮ ਹੁੰਦੀ ਤਾਂ ਇੰਨੀ ਗੱਲ ਕਰਦਾ ਹੀ ਨਹੀਂ। ਮੇਰਾ ਕੰਮ ਆ, ਮੈਂ ਇੱਕ ਟੀਚਰ ਆ, ਮੈਂ ਪੜ੍ਹਾਉਣਾ ਆ। ਮੇਰਾ ਕੰਮ ਇਹ ਥੋੜ੍ਹੀ ਆ ਵੀ ਮੈਂ ਜਾ ਕੇ ਹੋਰ ਕਿਤੇ ਜਾ ਕੇ ਖੜਾ ਲਾਉਣ ਲੱਗ ਜਾਵਾਂ। ਉਹਦਾ ਜਿਹੜਾ ਕੰਮ ਸੀ ਪ੍ਰਚਾਰਕਾਂ ਵਾਲਾ ਉਹ ਕਰ ਦਿੰਦਾ ਤਾਂ ਵਧੀਆ ਗੱਲ ਸੀ। ਪਰ ਉੱਥੇ ਜਿਹੜੇ ਲੋਕ ਬੈਠੇ ਨੇ, ਮੈਂ ਤਾਂ ਮਹਾਮੂਰਖਾਂ ਦੀ ਉਹਨਾਂ ਦੀ ਗੱਲ ਕਰਦਾ ਵੀ ਜਿਹੜੇ ਤਾੜੀਆਂ ਲਾਉਂਦੇ ਸੀ ਉਹਦੇ, ਜਦੋਂ ਉਹ ਕਹਿੰਦਾ ਸੀਗਾ ਬਈ ਸਾਨੂੰ ਇਸ ਤੇ ਮਾਣ ਆ, ਇਹ ਤੇ ਇਸ ਤੇ ਸਾਨੂੰ ਮਾਣ ਆ, ਤੇ ਤੈਨੂੰ ਮਾਣ ਕਿਸੇ ਟਾਈਮ ਤੂੰ ਕੀ ਕਹਿੰਦਾ ਸੀਗਾ? ਇਹਦੀ ਬਿਲਡਿੰਗ ਸੀ ਇਸ ਬੰਦੇ ਦੀ, ਕਹਿੰਦਾ ਜਿਹੜਾ ਵਿਰਾਸਤੇ ਖਾਲਸਾ ਬਣਾਇਆ, ਕਹਿੰਦਾ ਹੀਰ ਰਾਂਝਾ, ਕਹਿੰਦਾ ਸਾਡੀ ਵਿਰਾਸਤ ਆ। ਉਹ ਤੂੰ ਦੋਗਲਿਆ ਬੰਦਾ, ਚਵਲਾ ਗੱਲਾਂ ਕਰਦਾ ਇਦਾਂ ਦੀਆਂ, ਤੈਨੂੰ ਸ਼ਰਮ ਹੈ? ਤੈਨੂੰ ਨਾ ਤੈਨੂੰ ਸ਼ਰਮ ਨਾ ਤੇਰੇ ਸੁਣਨ ਵਾਲਿਆਂ ਨੂੰ। ਜੇ ਤੈਨੂੰ ਇੰਨੀ ਗੱਲਬਾਤ ਲੱਗਦੀ ਆ ਤਾਂ ਮੈਂ ਉਹਨੂੰ ਸੁਨੇਹਾ ਦੇਣਾ ਚਾਹੁੰਦਾ ਵੀ ਉੱਥੇ ਮਹੀਨੇ ਬਾਅਦ ਆਪਦਾ ਪ੍ਰੋਗਰਾਮ ਰੱਖ। ਕਿੰਨੀਆਂ ਕੁ ਮਿਸ ਯੂਨੀਵਰਸ ਬਣਾਏਗਾ? ਇਹ ਕੰਜਰਖਾਨਾ ਆ ਵੀਰ। ਇਹ ਸਾਡੀ ਆਹ ਦਿਨ ਸ਼ਹੀਦਾਂ ਦੇ ਹੋਣ, ਕਿਤੇ ਮਿਸ ਯੂਨੀਵਰਸਲ ਬਣਦੀ ਫਿਰਦੀ ਹੋਵੇ। ਉਹ ਸ਼ਰਮ ਸਾਡੇ ਆਪਦਿਆਂ ਨੂੰ ਵੀ ਹੈ ਨਹੀਂ, ਕਰੀਏ ਕੀ ਬਾਈ ਜੀ? ਕਿਤੇ ਉਹ 22 ਧਰ ਦੇ ਪਹਾੜੀ ਰਾਜਿਆਂ ਦੀ ਰੂਹ ਨਹੀਂ ਹੈਗੀ ਜਿਨ੍ਹਾਂ ਨੇ ਡੋਲੇ ਦੇ ਦੇ ਕੇ ਜਿਹੜੀਆਂ ਸੀ ਆਪਣੇ ਜਿਹੜੇ ਅਹੁਦੇ ਪ੍ਰਾਪਤ ਕੀਤੇ? ਨਹੀਂ ਦੇਖੋ, ਰੂਹਾਂ ਤਾਂ ਉੱਦਾਂ ਹੀ ਚੱਲਦੀਆਂ ਆ ਰਹੀਆਂ ਨੇ। ਤੁਹਾਨੂੰ ਦੱਸਿਆ ਵੀ ਵਜੀਦੇ ਅੱਜ ਵੀ ਖੜੇ ਨੇ। ਅੱਜ ਕਿਹੜਾ ਵਜੀਦਾ ਖਤਮ ਹੋ ਗਿਆ? ਹੁਣ ਇਹ ਆਪਾਂ ਵੱਡੇ ਆਪਾਂ ਸਮਝਿਆ ਸੀ, ਜਿਹੜਾ ਆਪਾਂ ਜਿਹਨੂੰ ਆਪਾਂ ਦਿੱਤਾ ਸੀਗਾ ਸਿੱਖਾਂ ਦਾ, ਕਿਹਾ ਸੀਗਾ ਵੀ ਇਹ ਪ੍ਰਕਾਸ਼ ਚੰਦ ਬਾਦਲ ਜਿਹੜਾ ਆਇਆ ਸਿੱਖਾਂ ਦਾ ਨੁਮਾਇੰਦਾ ਆ, ਸਿੱਖ ਆ, ਦਾੜੀ ਰੱਖੀ ਹੋਈ ਆ, ਪਰ ਸਾਰਿਆਂ ਤੋਂ ਵੱਧ ਕਹਾਣੇ ਸੰਬੰਧ ਨੇ ਕਰਿਆ। ਸ਼੍ਰੋਮਣੀ ਕਮੇਟੀ ਦਾ ਜਿਹੜਾ ਗੁਰਦੁਆਰਿਆਂ ਦਾ ਜਿਹੜਾ ਦਸਵੰਧ ਆ ਉਹ ਲੱਗਿਆ ਕਿਸੇ ਗਰੀਬ ਤੇ। 17 ਕਰੋੜ ਰੁਪਈਆ ਇਹ ਖਾ ਜਾਂਦੇ ਆ ਜੀ ਉਹਨਾਂ ਦਾ, ਆਪਣੇ ਸਿਗਲੀਗਰ ਸਿੱਖਾਂ ਦਾ। ਤੇ ਸਿਗਲੀਗਰ ਸਿੱਖਾਂ ਵਾਸਤੇ ਕੋਈ ਸਕੂਲ ਹੈ? MP ਦੇ ਵਿੱਚ ਉਹ ਰੁਲਦੇ ਫਿਰਦੇ ਆ ਤੇ ਆਪਣੇ ਪੰਜਾਬ ਦੇ ਵਿੱਚ ਉਹ ਰੁਲਦੇ ਫਿਰਦੇ ਆ। ਕੋਈ ਹੈ ਕੋਈ ਇਦਾਂ ਦਾ ਸਕੂਲ ਜਿਹੜਾ ਉਹਨਾਂ ਨੂੰ ਸਾਂਭਦਾ ਹੋਵੇ ਸਿਗਲੀਗਰਾਂ ਨੂੰ? ਤੇ ਸਾਡਾ, ਅਸੀਂ ਤਾਂ ਕਹਿੰਦੇ ਵੀ ਇਹ ਦਸ਼ਾ ਹਮਾਰੀ ਹੋ ਚੁੱਕੀ ਹੈ ਵੀ ਸਰ ਦੇਖ ਕੇ ਹੱਸਦੇ ਆ ਸਾਡੇ ਦੇ ਲੋਕ। ਜਿਹੜੀਆਂ ਇਤਿਹਾਸਕ ਨਿਸ਼ਾਨੀਆਂ ਹੁੰਦੀਆਂ ਆਉਣ ਵਾਲੀ ਜਿਹੜੀ ਪੀੜ੍ਹੀ ਹੁੰਦੀ ਆ ਉਹਨਾਂ ਵਾਸਤੇ ਪ੍ਰੇਰਨਾ ਸਰੋਤ ਹੁੰਦੀ ਆ। ਜਿਹੜੀ ਨਵੀਂ ਪੀੜ੍ਹੀ ਨੇ ਅੱਗੇ ਇਤਿਹਾਸ ਤੋਂ ਸੇਧ ਲੈ ਕੇ ਉਹਨਾਂ ਪੁਰਖਿਆਂ ਦੇ ਕੀਤੇ ਹੋਏ ਕਾਰਨਾਮੇ ਤੋਂ ਪ੍ਰੇਰਨਾ ਲੈ ਕੇ ਉਸੇ ਤਰ੍ਹਾਂ ਇਤਿਹਾਸ ਸਿਰਜਣਾ ਹੁੰਦਾ ਹੈ। ਜਦੋਂ ਸਰਹੰਦ ਦੀ ਉਸ ਨੀਹਾਂ ਦੀ ਗੱਲ ਕੀਤੀ ਜਾਂਦੀ ਹੈ ਜਾਂ ਚਮਕੌਰ ਦੀ ਕੱਚੀ ਗੜੀ ਦੀ ਗੱਲ ਕੀਤੀ ਜਾਂਦੀ ਹੈ, ਅੱਜ ਉਹ ਸਾਨੂੰ ਕਿਉਂ ਨਹੀਂ ਮਿਲ ਰਹੀਆਂ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਜ਼ਾਲਮ ਨੇ ਘਾਣ ਕੀਤਾ ਸੀ ਉਹਨਾਂ ਛੋਟੀਆਂ ਜਿੰਦਾਂ ਦਾ? ਉੱਥੇ ਤਾਂ ਬਾਈ ਜੀ ਜ਼ਾਲਮ ਨੇ ਘਾਣ ਕੀਤਾ ਸੀਗਾ, ਉੱਥੇ ਤਾਂ ਅਸੀਂ ਉਹਨਾਂ ਨਾਲ ਟੱਕਰ ਵੀ ਲੈ ਲਈ, ਪਰ ਇੱਥੇ ਤਾਂ ਆਪਦੇ ਹੀ ਜ਼ਾਲਮ ਬਣੇ ਹੋਏ ਨੇ। ਸਾਡੇ ਹੀ ਬੰਦੇ ਬਣ ਗਏ। ਜਿਹੜੀ ਸ਼੍ਰੋਮਣੀ ਕਮੇਟੀ ਆ ਉਹੀ ਉਹਨਾਂ ਦੇ ਨਾਲ ਰਲ ਗਈ ਬਾਬੇ ਬਾਦ ਨਾਲ। ਉਹ ਇਹਨਾਂ ਨੇ ਕੋਈ ਗੜੀ ਛੱਡੀ, ਚਮਕੌਰ ਦੀ ਗੜੀ ਛੱਡੀ, ਇਹ ਇਹਨਾਂ ਨੇ ਕੋਈ ਸਥਾਨ ਛੱਡਿਆ। ਆ ਹੁਣ ਇਹਨਾਂ ਨੇ ਉਦੋਂ ਬਾਅਦ ਉਹਦਾ ਤਰਨਤਾਰਨ ਸਾਹਿਬ ਦੀ ਡਿਊਟੀ ਨੂੰ ਹੱਥ ਪਾ ਲਿਆ। ਕੋਈ ਛੱਡਦੇ ਆ? ਕੌਣ ਮਿਲਿਆ, ਕੌਣ ਹੋਇਆ ਨਾਲ? ਇਹੀ ਤਾਂ ਮਿਲੇ ਹੋਏ ਨੇ ਨਾਲ। ਇਹਨਾਂ ਦੇ ਇਹ ਨੀਕਰਾਂ ਜਿਹੜੀਆਂ ਇਹਨਾਂ ਨੇ ਪਾਈਆਂ ਹੋਈਆਂ ਨੇ, ਇਹ ਸਾਨੂੰ ਸਮਝ ਲੈਣਾ ਚਾਹੀਦਾ ਸਾਨੂੰ ਵੀ ਆਪਣਾ ਵਜੂਦ ਬਚਾਉਣਾ। ਤਾਂ ਅੱਜ ਉੱਥੇ ਕਿਸਾਨੀ ਧਰਨੇ ਤੇ ਅਸੀਂ ਕਿਸਾਨ ਸੀਗੇ, ਉਦੋਂ ਬਾਅਦ ਫਿਰ ਅਸੀਂ ਪੋਸਟਰ ਚੱਕ ਲਏ ਬਾਦਲ ਦੇ, ਫਿਰ ਅਸੀਂ ਕਾਂਗਰਸ ਦੇ ਚੱਕ ਲਏ, ਫਿਰ ਅਸੀਂ ਕਾਂਗਰਸੀਏ ਬਣ ਜਾਂਦੇ ਆ। ਜੇ ਹੁਣ ਅਸੀਂ ਆਪ ਹੀ ਮੁੰਨਣ ਨੂੰ ਤਿਆਰ ਹਾਂ ਵੀ ਸਾਨੂੰ ਮੁੰਨੋ ਭੇਡਾਂ ਬਣਨਾ, ਤਾਂ ਅਗਲਾ ਮੁੰਨੇਗਾ ਵੀ ਸਾਨੂੰ। ਇਹਨਾਂ ਲੋਕਾਂ ਦਾ ਕਸੂਰ ਉਹਨਾਂ ਹੀ ਆ ਜਿੰਨਾ ਲੀਡਰ ਨੂੰ ਆਪਾਂ ਕਹਿੰਦੇ ਵੀ ਲੀਡਰ ਦਾ ਕਸੂਰ ਆ ਜਾਂ ਸ਼੍ਰੋਮਣੀ ਕਮੇਟੀ ਦਾ। ਅਸੀਂ ਬੰਦੇ ਚੁਣਦੇ, ਅਸੀਂ ਸਵਾਲ ਨਹੀਂ ਕਰਦੇ ਇਹਨਾਂ ਨੂੰ ਕਿ ਅੱਜ ਸੰਘ ਦੇ ਜਾ ਕੇ ਰਣਜੀਤ ਸਿੰਘ ਦੇ ਮੈਂ ਨਹੀਂ ਸਕਦੀ ਉੱਥੇ ਦਰਵਾਜ਼ੇ ਮੂਹਰੇ ਕਿਉਂ ਨਹੀਂ ਬੰਦੇ ਇਕੱਠੇ ਹੋ ਕੇ? ਬਈ ਵੀ ਤੂੰ ਦੱਸ ਵੀ ਪ੍ਰਚਾਰਕਾ ਤੇਰਾ ਕੰਮ ਕੀ ਆ? ਤੂੰ ਮਿਸ ਯੂਨੀਵਰਸਲ ਦੀਆਂ ਤਾਰੀਫਾਂ ਕਰਦਾ, ਤੂੰ ਕਹਿੰਦਾ ਢਾਡਣਾ ਕਹਿਣਾ ਵਾ। ਇਹ ਤੈਨੂੰ ਪਤਾ ਢਾਡੀ ਪਾਤਸ਼ਾਹ ਕਿੱਥੋਂ ਤੱਕ ਇਤਿਹਾਸ ਕਿੱਥੋਂ ਚੱਲਿਆ? ਇਹ ਛੇਵੇਂ ਪਾਤਸ਼ਾਹ ਨੇ ਬਖਸ਼ਿਆ ਹੋਇਆ ਤੈਨੂੰ, ਇੰਨਾ ਨਹੀਂ ਪਤਾ ਲੱਗਿਆ ਤੈਨੂੰ ਇਸ ਬੰਦੇ ਨੂੰ? ਤੂੰ ਢਾਡਣਾ ਬਖਸ਼ਦਾ ਆ ਤੇ ਸ਼ਰਨ ਕਰਨ ਨੂੰ ਭੁੱਲ ਗਿਆ ਤੂੰ ਹੋਰ ਵੀ ਗੱਲ ਕਰ ਸਕਦਾ ਜਿਹੜੀ ਤੇਰੇ ਲੈਵਲ ਦੀ ਆ। ਪਰ ਇਹ ਸਾਡੇ ਆਮ ਲੋਕਾਂ ਨੂੰ ਦੇਖਣਾ ਚਾਹੀਦਾ ਬਾਈ ਜੀ
ਵੀ ਅਸੀਂ ਖੜੇ ਕਿੱਥੇ ਆ। ਨੌਜਵਾਨ ਵੀਰਾਂ ਦੇ ਨਾਲ ਗੱਲਬਾਤ ਕੀਤੀ ਹੈ। ਸਿੱਖੀ ਦਾ ਪਿਆਰ, ਸਿੱਖੀ ਦਾ ਦਰਦ ਲੈ ਕੇ ਫਤਿਹਗੜ੍ਹ ਸਾਹਿਬ ਦੇ ਵਿੱਚ ਪੁੱਜੇ ਨੇ ਨੌਜਵਾਨਾਂ ਨੂੰ ਸੁਨੇਹਾ ਹੈ ਕਿ ਜੇ ਉਹਨਾਂ ਛੋਟੀਆਂ ਜਿੰਦਾਂ ਨੂੰ ਯਾਦ ਕਰਨਾ ਹੈ ਤਾਂ ਉਹਨਾਂ ਦੇ ਇਤਿਹਾਸ ਦੇ ਨਾਲ, ਉਹਨਾਂ ਦੀ ਪ੍ਰੇਰਨਾ ਦੇ ਨਾਲ ਜੁੜਨਾ ਪਵੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ तमाम ਪੱਖ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੋਂ ਲੈ ਕੇ ਹਾਜ਼ਰ ਹੋਵਾਂਗਾ। ਮੈਂ ਰਜਿੰਦਰ ਸਿੰਘ ਸਭਰਾ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।